ਅਮੀ ਜੀ ਇੱਕ ਔਰਤ ਤੇ ਇੱਕ ਉਹਦਾ ਬੰਦਾ ਨਾ ਹਾਂਜੀ ਕਿਤੇ ਤੁਰੇ ਜਾ ਰਹੇ ਸੀਗੇ ਜੀ। ਅੱਛਾ ਜੀ। ਰਸਤੇ ਦੇ ਵਿੱਚ ਉਹ ਔਰਤ ਦੇਖਦੀ ਆ ਤਾਂ ਨੂੰ ਧਿਆਨ ਕਰਦੀ ਆ ਕਿ ਇੱਕ ਪਤੰਗ ਉੱਡ ਰਹੀ ਆ, ਇੱਕ ਗੁੱਡੀ ਉੱਡ ਰਹੀ ਆ ਜੀ। ਅੱਛਾ ਜੀ। ਉਹ ਔਰਤ ਉਸ ਗੁੱਡੀ ਵੱਲ ਦੇਖ ਕੇ ਨਾ ਆਪਣੇ ਬੰਦੇ ਨੂੰ ਕਹਿੰਦੀ ਆ, ਇੱਧਰ ਦੇਖੋ ਸਾਹਮਣੇ ਉਹ ਗੁੱਡੀ ਉਤਲੀਆਂ ਹਵਾਵਾਂ ਚ ਉੱਡੀ ਜਾ ਰਹੀ ਆ। ਕਾਸ਼ ਕਿਤੇ ਮੈਂ ਵੀ ਗੁੱਡੀ ਹੁੰਦੀ, ਮੈਂ ਵੀ ਪਤੰਗ ਹੁੰਦੀ, ਮੈਂ ਵੀ ਉਤਲੀਆਂ ਹਵਾਵਾਂ ਚ ਉੱਡਦੀ ਤੇ ਮौज ਮਸਤੀ ਕਰਦੀ। ਉਹ ਬੰਦਾ ਉਹਨੂੰ ਕਹਿੰਦਾ, ਭਲੀਏ ਲੋਕੇ ਇਹ ਗੁੱਡੀ ਵੀ ਉਦੋਂ ਤੱਕ ਹੀ ਉੱਡਦੀ ਹੈ ਜਦੋਂ ਤੱਕ ਬੰਦੇ ਦੇ ਹੱਥ ਡੋਰ ਆ। ਹਾਂਜੀ। ਤੇ ਗੁੱਡੀ ਏਦਾਂ ਨਹੀਂ ਉੱਡਦੀ ਹੈਗੀ। ਹਾਂਜੀ। ਉਹ ਕਹਿੰਦੀ ਨਹੀਂ, ਉਹਨੂੰ ਸਮਝ ਨਹੀਂ ਆਉਂਦੀ। ਕਹਿੰਦੀ ਮੈਨੂੰ ਤੇਰੀ ਗੱਲ ਦੀ ਸਮਝ ਨਹੀਂ ਆਈ ਹੈਗੀ। ਹਾਂਜੀ ਹਾਂਜੀ। ਉਹ ਕਹਿੰਦਾ ਚੱਲ ਮੈਂ ਤੈਨੂੰ ਸਮਝਾਣਾ। ਉਹ ਘਰ ਚਲੇ ਜਾਂਦਾ, ਛੱਤ ਤੇ ਆਪਣੀ ਬੁੱਢੀ ਨੂੰ ਨਾਲ ਲੈ ਜਾਂਦਾ। ਉੱਥੇ ਲਿਆਂਦਾ ਪਤੰਗ ਤੇ ਪਤੰਗ ਨੂੰ ਚੜਾ ਦਿੰਦਾ ਤਾਂ ਗੁੱਡੀ ਨੂੰ। ਗੁੱਡੀ ਉਤਲੀਆਂ ਹਵਾਵਾਂ ਚ ਉੱਡਣ ਲੱਗ ਜਾਂਦੀ ਆ। ਕਹਿੰਦੀ ਦੇਖ, ਫਿਰ ਕਹਿੰਦੀ ਕਿ ਕਾਸ਼ ਮੈਂ ਇਦਾਂ ਦੀ ਗੁੱਡੀ ਹੁੰਦੀ, ਇਦਾਂ ਹੀ ਉਤਲੀਆਂ ਹਵਾਵਾਂ ਚ ਤੁਰੀ ਫਿਰਦੀ, ਇਦਾਂ ਹੀ ਮौज ਮਸਤੀ ਕਰਦੀ। ਉਹ ਬੰਦਾ ਕੀ ਕਰਦਾ, ਜਿਹੜਾ ਡੋਰਾ ਹੁੰਦਾ ਨਾ, ਧਾਗਾ ਹੁੰਦਾ, ਉਹਨੂੰ ਤੋੜ ਦਿੰਦਾ ਤੇ ਉਹ ਗੁੱਡੀ ਉੱਡਦੀ ਉੱਡਦੀ ਥੱਲੇ ਹੁੰਦੀ ਜਾ ਕੇ ਕਿਤੇ ਥੱਲੇ ਡਿੱਗਦੀ ਆ। ਬੰਦਾ ਵੀ ਮਗਰ ਤੁਰ ਪੈਂਦਾ, ਔਰਤ ਨੂੰ ਵੀ ਨਾਲ ਲੈ ਜਾਂਦਾ। ਉਹ ਜਦੋਂ ਅੱਗੇ ਜਾ ਕੇ ਦੇਖਦੇ ਆ ਨਾ, ਉੱਥੇ ਕਿੰਨੇ ਸਾਰੇ ਲੋਕ ਉਸ ਗੁੱਡੀ ਨੂੰ ਲੁੱਟਣ ਵਾਸਤੇ ਮਗਰ ਭੱਜੇ ਹੁੰਦੇ ਆ। ਕੋਈ ਕਹਿੰਦਾ ਗੁੱਡੀ ਮੇਰੇ ਹੱਥ ਆ ਜਾਵੇ, ਕੋਈ ਕਹਿੰਦਾ ਗੁੱਡੀ ਮੇਰੇ ਹੱਥ ਆ ਜਾਵੇ। ਜਦੋਂ ਉਸ ਗੁੱਡੀ ਦੇ ਉੱਤੇ 5-6 ਇਕੱਠੇ ਡਿੱਗਦੇ ਆ ਨਾ, ਉਹ ਗੁੱਡੀ ਬਰਬਾਦ ਹੋ ਜਾਂਦੀ ਆ, ਪਾੜ ਜਾਂਦੀ ਗੁੱਡੀ। ਜਦੋਂ ਡੋਰ ਟੁੱਟੀ ਆ, ਉਦੋਂ ਹੀ ਸਾਰੇ ਮਗਰ ਭੱਜ ਪੈਂਦੇ ਉਸ ਗੁੱਡੀ ਦੇ। ਤੇ ਗੱਲ ਉਹ ਬੰਦਾ ਕਹਿੰਦਾ ਆ ਕਿ ਦੇਖ ਲੈ, ਪਤੰਗ ਮੇਰੇ ਹੱਥ 'ਚ ਸੀਗੀ ਨਾ ਡੋਰ, ਇਹਨੂੰ ਮੈਂ ਤੁਣਕਾ ਮਾਰਦਾ ਸੀ, ਉੱਡਦੀ ਸੀ। ਜਦੋਂ ਇਹਦੀ ਮੈਂ ਡੋਰ ਤੋੜ ਦਿੱਤੀ, ਇਹਨੂੰ ਖੁੱਲੀ ਛੱਡ ਦਿੱਤਾ, ਬਜਾਏ ਇਸ ਦੇ ਉੱਪਰ ਜਾਣੇ ਦੇ ਇਹ ਥੱਲੇ ਡਿੱਗਦੀ ਗਈ। ਜਦੋਂ ਇਹ ਡੋਰ ਟੁੱਟੀ ਆ ਤੇ ਕਈ ਬੰਦੇ ਇਹਦੇ ਮਗਰ ਦੌੜ ਪਏ ਆ ਕਿ ਅਸੀਂ ਇਸ ਗੁੱਡੀ ਨੂੰ ਲੁੱਟ ਲਈਏ। ਇਹੀ ਹਿਸਾਬ ਔਰਤ ਦਾ ਆ। ਜਦੋਂ ਔਰਤ ਬੰਦੇ ਦੀ ਇੱਜ਼ਤ ਕਰਦੀ ਆ, ਬੰਦੇ ਦੀ ਗੱਲ ਮੰਨਦੀ ਆ, ਬੰਦੇ ਦੇ ਕੰਟਰੋਲ ਚ ਆ, ਤੇ ਔਰਤ ਦੀ ਇੱਜ਼ਤ ਬਰਕਰਾਰ ਆ। ਜਦੋਂ ਕਿਸੇ ਔਰਤ ਦਾ ਬੰਦਾ ਸਿਰ ਤੇ ਨਾ ਹੋਵੇ, ਕਈ ਉਹਦੇ ਵੱਲ ਬੁਰੀਆਂ ਨਜ਼ਰਾਂ ਰੱਖਦੇ ਆ, ਕਈ ਉਹਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰਦੇ ਆ। ਤੇ ਇੱਜ਼ਤ ਔਰਤ ਦੀ ਉਦੋਂ ਹੀ ਰਹਿੰਦੀ ਹੈ ਬਰਕਰਾਰ ਜਦੋਂ ਤੱਕ ਉਹਦਾ ਬੰਦਾ ਸਿਰ ਤੇ ਆ। ਬੰਦਾ ਸਿਰ ਤੇ ਨਾ ਹੋਵੇ ਤੇ ਔਰਤ ਦਾ ਹਾਲ ਉਸ ਗੁੱਡੀ ਵਾਲਾ ਹੁੰਦਾ ਆ। ਤੇ ਮੈਂ ਸਾਰੇ ਆਪਣੇ ਭੈਣ ਭਰਾਵਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਖਾਸ ਤੌਰ ਤੇ ਆਪਣੀਆਂ ਭੈਣਾਂ ਨੂੰ ਕਿ ਆਪਣੇ ਬੰਦੇ ਦੀ ਇੱਜ਼ਤ ਕਰਿਆ ਕਰੋ। ਅਗਰ ਤੁਹਾਡਾ ਬੰਦਾ ਤੁਹਾਨੂੰ ਦਬਕਾ ਮਾਰਦਾ ਤਾਂ ਖੁਸ਼ ਹੋਇਆ ਕਰੋ। ਅਮੀ ਜੀ, ਪੁਰਾਣੇ ਵਕਤਾਂ 'ਚ ਕੀ ਹੁੰਦਾ ਸੀਗਾ, ਇੱਕ ਔਰਤ ਨੂੰ ਉਹਦਾ ਬੰਦਾ ਥੱਪੜ ਮਾਰਦਾ ਸੀ ਨਾ, ਤੂੰ ਡਰਦੀ ਕਿਸੇ ਕੋ ਦੱਸਦੀ ਨਹੀਂ ਸੀ। ਫਿਰ ਕਹਿੰਦਾ ਕੋਈ ਗੁਨਾਹ ਹੋਣਾ, ਇਹਨੇ ਕੋਈ ਗਲਤੀ ਕੀਤੀ ਹੋਣੀ ਆ। ਤੇ ਜੇ ਉਹਦੇ ਬੰਦੇ ਨੇ ਘਰੋਂ ਫੜ ਕੇ ਬਾਹਰ ਕੱਢ ਦਿੱਤੀ ਨਾ ਕਿ ਚੱਲ ਆਪਣੇ ਮਾਪਿਆਂ ਦੇ ਚਲੀ ਜਾ, ਤੇ ਉਹਨੇ ਤਰਲੇ ਕਰਨੇ ਕਿ ਮੈਨੂੰ ਮਾਫੀ ਦੇ ਦੇ, ਮੇਰੇ ਤਾਂ ਮਾਪਿਆਂ ਨੇ ਨਹੀਂ ਮੈਨੂੰ ਛੱਡਣਾ ਹੈਗਾ। ਤੇ ਅੱਜ ਕੱਲ ਨਾ ਨਿਜ਼ਾਮ ਉਲਟ ਹੋ ਗਏ ਆ। ਔਰਤਾਂ ਜ਼ਬਾਨ ਦਰਾਜ਼ ਜ਼ਿਆਦਾ ਹੋ ਗਈਆਂ, ਸਾਰੀਆਂ ਨਹੀਂ, ਲੇਕਿਨ ਬੰਦੇ ਦੀ ਕਦਰ ਘਟ ਗਈ ਆ। ਬੰਦੇ ਨੂੰ ਚੁੱਪ ਕਰਨਾ ਪੈਂਦਾ ਆ। ਔਰਤਾਂ ਚੜਾਈ ਕਰ ਗਈਆਂ। ਇੱਕ ਗੱਲ ਯਾਦ ਰੱਖੋ, ਇਹ ਤੁਸੀਂ ਉੱਡਦੀਆਂ ਨਾ ਅਗਰ ਉਤਲੀਆਂ ਹਵਾਵਾਂ 'ਚ ਮੇਰੀਆਂ ਭੈਣਾਂ ਸਾਰੀਆਂ, ਇਹ ਬੰਦੇ ਦੇ ਹੱਥ 'ਚ ਡੋਰ ਆ ਤੁਹਾਡੀ। ਜਿਸ ਦਿਨ ਇਹ ਡੋਰ ਟੁੱਟ ਗਈ, ਡੋਰ ਕਿਹੜੀ ਆ? ਇਹ ਜਿਹੜਾ ਰਿਸ਼ਤਾ ਆ ਤੁਹਾਡਾ ਮੀਆਂ ਬੀਵੀ ਦਾ, ਜਿਸ ਦਿਨ ਇਹ ਟੁੱਟ ਗਿਆ ਤੇ ਤੁਹਾਡੀ ਹਾਲਤ ਉਸ ਗੁੱਡੀ ਵਾਲੀ ਹੋਣੀ ਆ। ਦੁਆ ਮੰਗੋ ਕਿ ਕਿਸੇ ਦੇ ਹੱਥੋਂ ਡੋਰ ਨਾ, ਦੁਆ ਮੰਗੋ ਕਿ ਤੁਹਾਡੇ ਬੰਦਿਆਂ ਦੇ ਹੱਥ 'ਚ ਤੁਹਾਡੀਆਂ ਡੋਰਾਂ ਰਹਿਣ ਤੇ ਤੁਸੀਂ ਏਦਾਂ ਹੀ ਹਵਾਵਾਂ 'ਚ ਉੱਡਦੀਆਂ ਫਿਰੋ, ਮौज ਕਰੋ, ਮਸਤੀਆਂ ਕਰੋ। ਅੱਲਾਹ ਪਾਕ ਮੇਰੀਆਂ ਸਾਰੀਆਂ ਭੈਣਾਂ ਨੂੰ, ਮੇਰੇ ਸਾਰੇ ਭਰਾਵਾਂ ਨੂੰ ਖੁਸ਼ ਆਬਾਦ ਰੱਖੇ ਔਰ ਇੱਕ ਦੂਸਰੇ ਨਾਲ ਮਿਲ ਜੁਲ ਕੇ ਰਹਿਣ ਦੀ ਤੌਫੀਕ ਅਤਾ ਫਰਮਾਏ। ਸਬਰ ਕਰੋ, ਬਰਦਾਸ਼ਤ ਕਰੋ। ਜਿਹੜਾ ਜ਼ਿਆਦਾ ਬਰਦਾਸ਼ਤ ਕਰ ਗਿਆ, ਸਬਰ ਕਰ ਗਿਆ, ਉਹ ਜਿੱਤ ਗਿਆ। ਤੇ ਦੁਆਵਾਂ 'ਚ ਯਾਦ ਰੱਖਿਓ। अल्लाह हाफिज़।